ਅਗਲੀ ਗੱਲ ਕਰੀਏ ਦੀਪਕ ਜੀ, ਢੀਂਡਸਿਆਂ ਦੇ ਘਰੇ ਕਹਿੰਦੇ ਭੋਰ ਲਿਆ ਲੱਡੂ, ਬਣੇਗਾ ਨਵਾਂ ਅਕਾਲੀ ਦਲ ਕਿ ਬਣ ਗਿਆ ਨਵਾਂ ਅਕਾਲੀ ਦਲ? ਬਸ ਬਣੇ ਹੀ ਜਾਵੇਗਾ ਜੀ, ਬਣਿਆ ਵਾ ਤਾਂ ਹੈਗਾ ਹੀ ਆ ਵੈਸੇ। ਪਹਿਲਾਂ ਕਿਹੜਾ ਨਹੀਂ ਬਣਾਇਆ ਢੀਂਡਸਿਆਂ ਨੇ। ਅਸਲ ਦੇ ਵਿੱਚ ਕੀ ਹੈ ਕਿ ਇਹ ਪਹਿਲਾਂ ਵੀ ਗੱਲ ਹੁੰਦੀ ਰਹੀ ਹੈ ਕਿ ਜਿਹੜੇ ਸੁਧਾਰ ਲਹਿਰ ਵਾਲੇ ਸ਼ਿਕਾਇਤ ਲੈ ਕੇ ਗਏ ਸੀ ਸੁਖਬੀਰ ਬਾਦਲ ਵਾਲੇ ਮਾਮਲੇ 'ਚ ਜੀ, ਉਹਨਾਂ ਨੇ ਵੱਖਰੇ ਦਲ ਵੀ ਬਣਾ ਕੇ ਦੇਖ ਲਏ, ਸੁਖਬੀਰ ਬਾਦਲ ਦੇ ਨਾਲ ਰਹਿ ਕੇ, ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹਿ ਕੇ, ਉਹ ਸਾਰੇ ਕੁਝ ਜੋ ਸ਼ਾਮਲ ਨੇ, ਜੋ ਕੁਝ ਸੁਖਬੀਰ ਬਾਦਲ ਆਪਣੀ ਝੋਲੀ ਪਵਾ ਰਿਹਾ ਸੀ, ਚਾਹੇ ਉਹ ਤੋਂ ਸੁਖਬੀਰ ਬਾਦਲ ਮੁੱਕਰ ਗਿਆ ਤੇ ਚਾਹੇ ਬਾਹਰ ਆ ਕੇ ਸੁਧਾਰ ਲਹਿਰ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਸੁਧਿਆ ਹੋਏ ਦੱਸਣ ਲੱਗ ਪਏ। ਮਲਾਈਆਂ ਇਹਨਾਂ ਨੇ ਬਰਾਬਰ ਛਕੀਆਂ ਨੇ। ਹਾਂ, ਇਹ ਹੋ ਸਕਦਾ ਕਿ ਚਮਚਾ ਕਿਸੇ ਨੂੰ ਘੱਟ ਤੇ ਕਿਸੇ ਨੂੰ ਵੱਧ ਪਿਆ ਹੋਵੇ, ਪਰ ਛਕੀ ਸਾਰਿਆਂ ਦੇ ਮਲਾਈਓ। ਸੋ ਇਸ ਲਈ ਜਦੋਂ 2 ਦਸੰਬਰ ਨੂੰ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਹੁਕਮਨਾਮੇ ਪੜ੍ਹੇ ਪੰਜ ਸਿੰਘਾਂ ਸਾਹਿਬਾਨਾਂ ਦੇ ਹਵਾਲੇ ਨਾਲ, ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਦਾਗੀ ਤੇ ਬਾਗੀਆ ਸਾਰੇ ਜਿਹੜੇ ਖੜੇ ਨੇ, ਇਹ ਸਾਰੇ ਪੰਥਕ ਤੌਰ ਤੇ ਆਧਾਰ ਗਵਾ ਚੁੱਕੇ ਨੇ। ਸੋ ਆਧਾਰ ਗਵਾਉਣ ਵਾਲਿਆਂ 'ਚ ਇਹ ਵੀ ਸ਼ਾਮਲ ਨੇ ਤੇ ਉਹ ਵੀ ਸ਼ਾਮਲ ਸੀ। ਉਹਨਾਂ ਨੇ ਤਾਂ ਬਿਨਾਂ ਹੁਕਮਨਾਮਿਆਂ ਦੀ ਪਰਵਾਹ ਕੀਤਿਆਂ 7 ਮੈਂਬਰੀ ਕਮੇਟੀ ਨੂੰ ਦਰਕਨਾਰ ਕਰਕੇ ਉਹਨਾਂ ਨੇ ਤਾਂ ਆਪਣੀ ਮੈਂਬਰਸ਼ਿਪ ਭਖਾ ਲਈ। ਕਹਿੰਦੇ 25 ਲੱਖ ਮੈਂਬਰ ਬਣਾਉਣਾ, ਹੋ ਸਕਦਾ 50 ਲੱਖ ਤੱਕ ਬਣ ਜਾਵੇ। ਪਰ ਹੁਣ ਫਿਰ ਪੰਥਕ ਕਚਹਿਰੀ 'ਚ, ਵੋਟ ਦੀ ਕਚਹਿਰੀ 'ਚ ਵੀ ਫੈਸਲਾ ਹੋਣਾ ਕਿ ਅਸਲੀ ਅਕਾਲੀ ਦਲ ਹੈ ਕਿਹੜਾ ਨਹੀਂ, ਤੇ ਦੋਵਾਂ 'ਚੋਂ ਵੀ ਕੋਈ ਹੈ ਕਿ ਨਹੀਂ, ਜਾਂ ਦੋਏ ਆਪਣੇ ਆਪਣੇ ਦਮ ਤੇ ਫਰੀ ਜਾਣਗੇ। ਹੁਣ ਜਿਹੜੇ ਨਵੇਂ ਧਿਰ ਸੀ ਉਹਨੂੰ ਲੱਗਿਆ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਵੀ ਜਾਇਆ ਏ, ਸਾਨੂੰ ਉੱਥੋਂ ਵੀ ਕੋਈ ਹਾਮੀ ਨਹੀਂ ਭਰੀ, ਅਸੀਂ ਬਾਰ-ਬਾਰ ਜਥੇਦਾਰ ਦਾ ਬੂਹਾ ਵੀ ਖੜਕਾਇਆ ਏ, ਤਾਂ ਵੀ ਸਾਨੂੰ ਅੰਦਰ ਨਹੀਂ ਵੜਨ ਦੇ ਰਹੇ। ਅਸੀਂ ਨਵੇਂ ਅਕਾਲੀ ਦਲ ਅੰਮ੍ਰਿਤਪਾਲ ਵਾਲੀ ਸਟੇਜ ਤੇ ਚੜ੍ਹ ਨਹੀਂ ਸਕਦੇ, ਸਿਮਰਜੀਤ ਮਾਨ ਨਾਲ ਅਸੀਂ ਤੁਰ ਨਹੀਂ ਸਕਦੇ, ਸੁਖਬੀਰ ਬਾਦਲ ਸਾਨੂੰ ਨਾਲ ਬਿਠਾਉਣ ਨੂੰ ਤਿਆਰ ਨਹੀਂ, ਰਲਾਉਣ ਨੂੰ ਤਿਆਰ ਨਹੀਂ, ਉਹ ਮਾਨਤਾ ਹੁਣ ਦੇਣ ਨੂੰ ਤਿਆਰ ਨਹੀਂ, ਫਿਰ ਕਰੀਏ ਕੀ? ਕਹਿੰਦੇ ਜੀ ਫਿਰ ਨਵਾਂ ਅਕਾਲੀ ਦਲ ਬਣਾ ਲਓ। ਮਤਲਬ ਇਹ ਤੋਂ ਪਹਿਲਾਂ ਕਿਹੜਾ ਘੱਟ ਬਣੇ ਨੇ, ਤੇ ਉਹ ਕਿੰਨਾ ਕੁ ਪੂਰ ਪਾ ਗਏ, ਕਿੰਨਾ ਕੁ ਮਨਜ਼ੂਰ ਹੋ ਗਏ, ਇਹ ਸਾਰਾ ਸਵਾਲ ਹੈ। ਤੇ ਖਾਸ ਕਰਕੇ ਇਹ ਹੈ ਕਿ ਕੀ ਇਹਨਾਂ ਦੇ ਵਿੱਚ ਕੋਈ ਪੰਥਕ ਤੌਰ ਦੇ ਉੱਤੇ ਜਥੇਦਾਰ ਗੁਰਜੀਤ ਸਿੰਘ ਟੌੜਾ ਤੋਂ ਵੱਡਾ ਨਾਮ ਹੈਗਾ? ਟੌੜਾ ਸਾਹਿਬ ਨੇ ਵੀ ਬਣਾਇਆ ਸੀ ਜੀ। ਜੇ ਰਾਜਨੀਤਿਕ ਮਤਲਬ ਚਾਲਬਾਜ਼ੀਆਂ ਦੇਖੀਏ ਤਾਂ ਕੀ ਇਹਨਾਂ 'ਚ ਕੋਈ ਮਨਪ੍ਰੀਤ ਬਾਦਲ ਤੋਂ ਜ਼ਿਆਦਾ ਹੈਗਾ? ਉਹਨੇ ਵੀ PPP ਬਣਾ ਕੇ ਦੇਖੀ ਸੀ। ਸੋ ਢੀਂਡਸਿਆਂ ਨੇ ਪਹਿਲਾਂ ਵੀ ਬਣਾ ਕੇ ਦੇਖ ਲਿਆ, ਚੰਦੂ ਮਾਜਰੇ ਹੋਰਾਂ ਨੇ ਵੀ ਪਹਿਲਾਂ ਬਣਾ ਕੇ ਦੇਖਿਆ ਹੋਇਆ ਹੈ ਨਾ, ਰਵਿੰਦਰ ਵਾਲਾ ਵੀ ਚੱਲਦਾ ਹੈ, ਉਧਰ ਬਾਬਾ ਬੇਦੀ ਹੋਣੀ ਵੀ ਸਰਗਰਮ ਨੇ। ਸੋ ਇਹ ਸਭ ਦੇ ਦਰਮਿਆਨ ਵੀ ਇਹਨਾਂ ਨੂੰ ਲੱਗਦਾ ਕਿ ਜਦੋਂ ਸਾਨੂੰ ਹੁਣ ਸੁਖਬੀਰ ਬਾਦਲ ਵਾਲੀ ਧਿਰ ਪਰਚੀਆਂ ਕਟਾਉਣੇ ਨਹੀਂ ਦੇ ਰਹੀ, ਸਾਨੂੰ ਮੈਂਬਰਸ਼ਿਪ ਦੇਣ ਨੂੰ ਇਹ ਤਿਆਰ ਨਹੀਂ, ਸਾਨੂੰ ਪੁੱਛਣ ਨੂੰ ਇਹ ਤਿਆਰ ਨਹੀਂ, ਸਾਡਾ ਚੁੱਲ੍ਹਾ ਅਸੀਂ ਚੱਕੀ ਫਿਰਦੇ ਹਾਂ, ਉਹ ਚੱਕਵਾਂ ਚੁੱਲ੍ਹਾ ਰਲਾਉਣ ਨੂੰ ਤਿਆਰ ਨਹੀਂ, ਫਿਰ ਕਹਿੰਦੇ ਮੰਗਾ ਲਓ ਆਪਣਾ ਚੁੱਲ੍ਹਾ, ਜਿਹੋ ਜਿਹਾ ਵੀ ਮੰਗੋ, ਚਾਹੇ ਧੂੰਆਂ ਹੀ ਕਰੂਗਾ, ਅੱਗ ਨਹੀਂ ਬਣੂਗੀ। ਸੋ ਇਸ ਲਈ ਹੁਣ ਇਹਨਾਂ ਨੇ ਕੱਲ ਲੱਡੂ ਭੋਰ ਲਿਆ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਹੁਣ ਇਹ ਕਹਿੰਦੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਵਾਂਗੇ, ਜਥੇਦਾਰ ਜੀ ਕੋਲ ਦੁਬਾਰਾ ਬੇਨਤੀ ਕਰਾਂਗੇ ਕਿ 2 ਤਰੀਕ ਵਾਲੇ ਫੈਸਲੇ ਪ੍ਰਵਾਨ ਕਰਾਓ ਜੀ, ਉੱਥੇ ਅਸੀਂ ਵੱਡਾ ਇਕੱਠ ਕਰਾਂਗੇ ਤੇ ਉਸੇ ਇਕੱਠ ਦੇ ਵਿੱਚੋਂ ਨਵੇਂ ਅਕਾਲੀ ਦਲ ਦੇ ਰਾਹ ਪੈ ਜਾਣ। ਠੀਕ ਹੈ। ਔਰ ਇਹ ਨਵਾਂ ਅਕਾਲੀ ਦਲ ਹੁਣ ਢੀਂਡਸੇ ਦੇ ਆਸ਼ੀਰਵਾਦ ਨਾਲ ਬਣਦਾ, ਕਿ ਢੀਂਡਸੇ ਦੀ ਅਗਵਾਈ 'ਚ ਬਣਦਾ ਹੈ ਨਾ, ਕਿਉਂਕਿ ਆਪਾਂ ਪਹਿਲਾਂ ਵੀ ਮੈਂ ਇਸ ਪਲੇਟਫਾਰਮ ਤੇ ਗੱਲ ਕਰ ਚੁੱਕਿਆ ਕਿ ਲਗਭਗ ਤੈਅ ਮੰਨਿਆ ਜਾ ਰਿਹਾ ਕਿ ਭਾਈ ਜਾਂ ਤਾਂ ਬਡਾਲੇ ਨੂੰ ਮੂਹਰੇ ਰੱਖਣਗੇ ਕਿ ਚਲੋ ਪਾਕ ਸਾਹਿਬ ਚਿਹਰਾ, ਅਸੀਂ ਤਾਂ ਮਲਾਈਆਂ ਵਾਲੇ ਹਾਂ, ਜਾਂ ਫਿਰ ਪੈਸੇ ਵਾਲੀ ਧਿਰ ਵੀ ਚਾਹੀਦੀ ਹੈ ਤੇ ਉਸ ਤਰ੍ਹਾਂ ਦਮਖਮ ਵੀ ਚਾਹੀਦਾ, ਫਿਰ ਰੱਖੜੇ ਟੱਬਰ ਨੂੰ ਮੂਹਰੇ ਰੱਖਣਗੇ। ਸੋ ਇਹੀ ਜੀ ਕੋਈ ਗੱਲਬਾਤ ਵੀ ਚੱਲ ਰਹੀ ਹੈ। ਸੋ ਨਵਾਂ ਅਕਾਲੀ ਦਲ ਤਾਂ ਬਣ ਕੇ ਰਹੂਗਾ ਜੀ। ਹੋਰ ਚੋਣਾਂ 'ਚ ਨੇੜੇ ਨੂੜੇ ਜਾ ਕੇ ਦੋਏ ਬਾਇਆ BJP ਇੱਕੋ ਟਰੈਕ ਤੇ ਆ ਜਾਣੇ, ਵੱਖਰੀ ਗੱਲ ਹੈ। ਗੱਡੀਆਂ ਕਨਵਰਟ ਕਰਨੀਆਂ ਨਾ ਉਹਨਾਂ ਨੇ ਜੀ।